दर्शकों ब्रेक तो बाद तुहाडा स्वागत है जी। डॉक्टर साहब एंड वाले सैक्शन में साढ़े दर्शकों दसो अज के दिन की सिख हिस्टरी एंड वर्ल्ड हिस्टरी में की अहमियत है। सिख हिस्टरी के हवाले नाल 1839 जिवें असीं दस्सिआ महाराजा रणजीत सिंह की बरसी है अज जी। बहुत वार ये भी एक नवीं क्लास आ गई है जी कि ये नहीं कहना चाहिए कि सिख बदला लैंदे ने जी, सिख बदला नहीं लैंदे। और गल्लां बेशक असीं उधम सिंह के हवाले नाल गल करते हैं 21 साल बाद जां अज के दौर च बेअंत सिंह सतवंत सिंह जिंदा सुखा, पर मैं ईवन देखदा भी कुछ जिहड़े फैक्ट्स हिस्टरी दे ने जिन्हां ते बहुती कदे लाइट नहीं पई। गदर पार्टी दी फेल्योर दा एक वड्डा कारण किरपाल सिंह नां दा एक गद्दार सी जिहड़ा इत्थों ही नाल रल गया। जदों इंडिया गया उत्थे भी उन्हें जिहड़ा सी जिस दिन गदर मचाना सी उन्होंने उस तो पहला ही उन्हें ये खबर पहुंचा दी जी एजेंसियां तक गोरियां दी, और उन्होंने सारी लीडरशिप फड़ ली और इसलिए बहुत सारे बाद हैंग होए या जी मूवमेंट है फेल हुई। हूँ इसका पता है किरपाल सिंह का नां चार च फिर आंदा है, पर बहुत घੱਟ ਨੂੰ पता है भी इस किरपाल सिंह ਨੂੰ फिर इनाम ਦੇ ਵਿੱਚ अंग्रेज़ां ने 5 मुरब्बे, एक मुरब्बे 'ਚ 25 किले ਹੁੰਦੇ ਨੇ, इनाम ਦੇ तौर ਤੇ ਜ਼ਮੀਨ ਦਿੱਤੀ ਸੀ। और ये लुकवा जिहा ਰਹਿੰਦਾ ਸੀ मुल्तान ਦੇ ਵਿੱਚ ਨੂੰ ਉਹ ਜ਼ਮੀਨ ਦਿੱਤੀ ਖਾਨੇਵਾਲ तहसील 'ਚ जी। और ਜਿਹੜੇ ਬਚ ਗਏ ਥੋੜੇ ਬਹੁਤ ਉਹ ਲੱਭਦੇ ਸੀ ਵੀ ਜਿਸ ਬੰਦੇ ਨੇ ਇੰਨਾ ਨੁਕਸਾਨ ਕੀਤਾ ਹੈ ਉਹ ਗਿਆ ਕਿੱਥੇ। ਇਹ ਤਾਂ ਉਹਨਾਂ ਨੂੰ ਪਤਾ ਸੀ ਵੀ ਕਿਤੇ ਉਹਨੂੰ ਦਿੱਤਾ ਹੈ। और 18 ਸਾਲ ਬਾਅਦ ਲੱਭ ਲਿਆ ਉਹਨਾਂ ਨੇ ਵੀ ਇੱਥੇ ਹੈ, ਔਰ ਅੱਜ ਦੇ ਦਿਨ ਉਹਦਾ ਕੰਮ ਕਰ ਦਿੱਤਾ ਉਹਨਾਂ ਨੇ। 18 ਸਾਲ ਬਾਅਦ ਜਿਹੜਾ ਟ੍ਰੇਟਰ ਹੈ, ਔਰ ਇਹ ਸਾਡੀ ਪਰੰਪਰਾ ਹੈ, ਨਰੋਈ ਪਰੰਪਰਾ ਹੈ ਕਿ ਭਾਈ ਅਸੀਂ ਜਿਹੜਾ ਹੈ ਉਹ ਹਿਸਾਬ ਬਰਾਬਰ ਕਰ ਦਿੰਦੇ। ਸੋ ਇਹ ਕਿਰਪਾਲ ਸਿੰਘ ਦਾ ਹਿਸਾਬ ਜਿਹੜਾ ਸੀ 18 ਸਾਲ ਬਾਅਦ ਬਰਾਬਰ ਹੋਇਆ। 1961 ਚ ਅੱਜ ਦੇ ਦਿਨ ਬਲਦੇਵ ਸਿੰਘ ਜਿਸ ਦੀਆਂ ਫੈਕਟਰੀਆਂ ਸਨ ਟਾਟਾ ਨਗਰ ਕਲਕੱਤੇ, ਜਿਹਦੇ ਬਾਰੇ ਇਹ ਸਰ ਕਪੂਰ ਸਿੰਘ ਨੇ ਸਾਚੀ ਸਾਖੀ 'ਚ ਲਿਖਿਆ ਕਿ ਸਾਲ ਡੇਢ ਸਾਲ ਜਦੋਂ ਅੱਡੀਆਂ ਰਗੜ ਰਗੜ ਕੇ ਮਰ ਰਿਹਾ ਸੀ ਤਾਂ ਉਹਨੇ ਕਿਹਾ ਕਿ ਜੀ ਮੇਰੇ ਨਾਲ ਇਹੀ ਹੋਣਾ ਚਾਹੀਦਾ ਸੀ ਜੀ। ਮੈਂ 3 ਵਾਰ ਸਿੱਖ ਸਟੇਟ ਬਣਦੇ ਬਣਦੇ ਰੁਕੀ ਹੈ, ਕਿਉਂਕਿ ਇਹੀ ਸਿੱਖਾਂ ਦਾ ਨੁਮਾਇੰਦਾ ਬਣ ਕੇ ਰਾਊਂਡ ਟੇਬਲ ਕਾਨਫਰੰਸ ਤੇ ਗਿਆ ਸੀ। ਤੇ ਜਿਵੇਂ ਇਹ ਜੀਕੇ ਤੇ ਦੂਜਿਆਂ ਨੂੰ ਲੱਗਦਾ ਵੀ ਇਹ ਦਿੱਲੀ 'ਚ ਇਹਨਾਂ ਦੇ ਅਮੀਰ ਬੈਠੇ ਨੇ ਜਾਂ ਬਾਹਰ ਬੈਠੇ ਨੇ ਬੰਬੇ, ਇਹਨੂੰ ਲੱਗਦਾ ਸੀ ਵੀ ਕਲਕੱਤਾ ਜਾਂ ਟਾਟਾ ਨਗਰ ਬਿਹਾਰ ਵਾਲਾ ਇਹ ਤਾਂ ਨਹੀਂ ਹੋਣਾ ਸਿੱਖ ਸਟੇਟ 'ਚ ਜੀ। ਸੋ ਇਹਨਾਂ ਨੇ ਆਪਣੇ ਹਿੱਤਾਂ ਤੋਂ ਕੌਮ ਵੇਚ ਦਿੱਤੀ ਸੀ। ਸੋ ਅੱਜ ਦੇ ਦਿਨ ਉਹ ਅੱਡੀਆਂ ਰਗੜ ਕੇ ਮਰਿਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1755 ਚ 515 ਪ੍ਰੋਮੀਨੈਂਟ ਜਿਹੜੇ ਫਿਲੀਪੀਨੋ ਸੀ ਉਹਨਾਂ ਨੇ ਕੈਥੋਲਿਕ ਮਜ਼ਹਬ ਅਡਾਪਟ ਕੀਤਾ। ਅੱਜ ਵੀ ਫਿਲੀਪੀਨ ਇੱਕ ਕੈਥੋਲਿਕ ਕੰਟਰੀ ਹੈ ਜੀ। 1767 ਦੇ ਵਿੱਚ ਬ੍ਰਿਟਿਸ਼ ਪਾਰਲੀਮੈਂਟ ਕਾਮਨ ਹਾਊਸ ਨੇ ਪਾਸ ਕੀਤਾ, ਉਹਨੂੰ ਟਾਊਨਸ਼ੈਂਡ ਰੈਵਨਿਊ ਐਕਟ ਕਹਿੰਦੇ ਸੀ, ਜਿਹਦੇ 'ਚ ਅਮਰੀਕਾ ਦੇ ਉੱਤੇ ਵਾਧੂ ਟੈਕਸ ਲਾਏ ਗਏ। ਇਸ ਲਈ ਫਿਰ ਅਮਰੀਕਾ 'ਚ 1776 'ਚ ਉਹਨਾਂ ਨੇ ਆਪਣਾ ਆਜ਼ਾਦੀ ਦਾ ਐਲਾਨ ਕੀਤਾ। 1776 'ਚ ਵਰਜੀਨੀਆ ਸਟੇਟ ਦਾ ਕਨਸਟੀਟਿਊਸ਼ਨ ਅਡਾਪਟ ਹੋਇਆ ਔਰ ਪੈਟਰਿਕ ਹੈਨਰੀ ਇਸ ਦਾ ਗਵਰਨਰ ਬਣਿਆ। ਇਹ ਉਹੀ ਪੈਟਰਿਕ ਹੈਨਰੀ ਹੈ ਜਿਹਨੇ ਫਿਲਾਡੈਲਫੀਆ ਦੇ ਵਿੱਚ ਨੁਮਾਇੰਦਿਆਂ 'ਚ 13 ਕਾਲਨੀਜ਼ ਦੇ ਖਲੋ ਕੇ ਕਿਹਾ ਸੀ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ, ਕਿ ਜਾਂ ਹੁਣ ਮੌਤ ਤੇ ਜਾਂ ਆਜ਼ਾਦੀ, ਵਿੱਚ ਵਿਚਾਲਾ ਕੋਈ ਨਹੀਂ। ਸੋ ਸਿੱਖਾਂ ਦੀ ਸਿਚੁਏਸ਼ਨ ਅੱਜ ਇਹੀ ਹੈ, ਜਾਂ ਸਾਡੇ ਕੋਲ ਲਿਬਰਟੀ ਹੋਏ ਜਾਂ ਮੌਤ ਦੇ ਲਈ ਅਸੀਂ ਤਿਆਰ ਰਹੀਏ, ਵਿੱਚ ਵਿਚਾਲਾ ਕੋਈ ਨਹੀਂ ਹੈ। 1858 ਦੇ ਵਿੱਚ ਲੰਡਨ ਦੀ ਹਾਰਬਰ ਦੇ ਉੱਤੇ ਬੰਦਰਗਾਹ ਤੇ ਬਹੁਤ ਜ਼ਬਰਦਸਤ ਅੱਗ ਲੱਗੀ ਜਿਹਨੇ ਬਹੁਤ ਨੁਕਸਾਨ ਕੀਤਾ। ਬੋਇੰਗ 에ਅਰਕ੍ਰਾਫਟ 1916 ਦੇ ਵਿੱਚ ਪਹਿਲੀ ਵਾਰ ਉੱਡਿਆ ਜੀ। 1932 ਦੇ ਵਿੱਚ ਥਾਈਲੈਂਡ, ਇਹਦਾ ਪਹਿਲਾ ਨਾਂ ਸ਼ਾਮ ਹੁੰਦਾ ਸੀ, ਉਹਦੇ 'ਚ ਫੌਜ ਨੇ ਕੂ ਕਰਕੇ ਬਾਦਸ਼ਾਹ ਨੂੰ ਹਟਾ ਦਿੱਤਾ। 1949 ਚ ਸਾਊਥ ਅਫਰੀਕਾ ਦੇ ਵਿੱਚ ਅਪਾਰਥਾਈਡ ਜਿਹੜੀ ਆਪਸੀ ਨਸਲੀ ਵਿਤਕਰੇ ਵਾਲਾ ਕਾਨੂੰਨ ਸੀ ਉਹ ਲਾਗੂ ਕੀਤੇ ਸਖਤੀ ਨਾਲ ਕਿ ਕੋਈ ਮਿਕਸਡ ਮੈਰਿਜ ਨਹੀਂ, ਕੋਈ ਕਾਲਾ ਕਿਸੇ ਗੋਰੀ ਨਾਲ ਵਿਆਹ ਨਹੀਂ ਕਰ ਸਕਦਾ। 1950 ਚ ਅਮਰੀਕਾ ਨੇ ਕੋਰੀਆ ਦੇ ਵਿੱਚ ਸੀ ਬਲੌਕੇਡ ਕੀਤੀ। 1953 ਚ ਫਿਰ ਫੁੱਲ ਫਲੈਜ ਲੜਾਈ ਹੋਈ ਜੀ। 1964 ਦੇ ਵਿੱਚ ਸਿਵਲ ਰਾਈਟਸ ਐਕਟ 1964 ਚ ਜਿਹੜਾ ਇਹ ਪਾਸ ਹੋਇਆ ਜਿਹਦੇ ਥੱਲੇ ਆਜ਼ਾਦੀਆਂ ਇੱਥੇ ਮਿਲੀਆਂ। ਹਾਲਾਂ ਉਹਨੂੰ ਫਿਲੇਬਸਟਰ ਕਰਕੇ ਪਤਾ ਨਹੀਂ ਕਿੰਨੀ ਦੇਰ ਰੋਕ ਛੱਡਿਆ ਸੈਨੇਟ ਦੇ ਵਿੱਚ ਜੀ। 1967 ਦੇ ਵਿੱਚ ਇਜ਼ਰਾਈਲ ਨੇ ਜਿਹੜਾ, ਕਿਉਂਕਿ ਉਹਨਾਂ ਨੇ ਜੈਰੂਸ਼ਲਮ ਖੋਹ ਲਿਆ ਸੀ ਵੱਡਾ ਹਿੱਸਾ ਜਾਰਡਨ ਤੋਂ 7 ਡੇ ਵਾਰ ਦੇ ਵਿੱਚ, ਔਰ ਉਹਨਾਂ ਨੇ ਬੈਰੀਕੇਡ ਹਟਾ ਕੇ ਜੈਰੂਸ਼ਲਮ ਨੂੰ ਆਪਣੇ ਸਿੱਧੇ ਕਬਜ਼ੇ ਥੱਲੇ ਲੈ ਆਂਦਾ। 1969 ਦੇ ਵਿੱਚ ਪਹਿਲੀ ਜੂਇਸ਼ ਵਰਸ਼ਿਪ ਸਰਵਿਸ ਜਿਹੜੀ ਆ ਉਹ ਵਾਈਟ ਹਾਊਸ ਦੇ ਵਿੱਚ ਹੋਈ। ਤੇ 1972 ਦੇ ਵਿੱਚ ਸੁਪਰੀਮ ਕੋਰਟ ਨੇ ਇਹ ਰੂਲਿੰਗ ਦਿੱਤੀ 5-4 ਦੇ ਨਾਲ, 5 ਜੱਜ ਇੱਕ ਪਾਸੇ ਸੀ 4 ਇੱਕ ਪਾਸੇ, ਕਿ ਜਿਹੜੀ ਸਜ਼ਾਏ ਮੌਤ ਹੈ ਦਿਸ ਇਜ਼ ਕਰੂਅਲ ਐਂਡ ਅਨਯੂਜੂਅਲ ਜੀ। ਸੋ ਇਹ ਵਰਲਡ ਹਿਸਟਰੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ।
ਪਿਛਲੇ ਦਿਨਾਂ 'ਚ ਅਸੀਂ ਇਕਰਾਰ ਕੀਤਾ ਸੀ ਆਪਣੇ ਦਰਸ਼ਕਾਂ ਦੇ ਨਾਲ, ਸਰੋਤਿਆਂ ਨਾਲ, ਕਿ ਅਸੀਂ ਜ਼ਫਰਨਾਮਾ ਪਾਤਸ਼ਾਹੀ 10ਵੀਂ, ਜਿਹੜਾ ਕਿ ਲੈਟਰ ਆਫ ਵਿਕਟਰੀ ਫਾਰਸੀ ਦੇ ਵਿੱਚ ਜ਼ਫਰਨਾਮਾ, ਜਿੱਤ ਦੇ ਪੱਤਰ ਨੂੰ ਪੰਜਾਬੀ 'ਚ ਅਸੀਂ ਕਵਾਂਗੇ, ਜ਼ਫਰਨਾਮੇ ਦਾ ਪੰਜਾਬੀ ਟਰਾਂਸਲੇਸ਼ਨ। ਪਰ ਇਹਦੀ ਰਿਸਰਚ ਕਰਦੇ ਆਂ ਜਦੋਂ ਮੈਂ ਹੋਰ ਵੀ ਫੈਕਟਸ ਸਾਹਮਣੇ ਆਏ, ਸਰ ਕਪੂਰ ਸਿੰਘ ਉਹਨਾਂ ਨੇ ਇਸ ਨੂੰ ਐਂਡੋਰਸ ਕੀਤਾ, ਔਰ ਹੋਰ ਸੋਰਸਿਸ ਨੇ ਵੀ, ਕਿ ਬੇਸ਼ੱਕ ਜ਼ਫਰਨਾਮਾ 111 ਸ਼ੇਅਰਾਂ ਵਾਲਾ ਇੱਕ ਅੱਡ ਹੈ ਜਿਸ ਦੀ ਜ਼ਿਆਦਾ ਚਰਚਾ ਹੁੰਦੀ ਹੈ ਜੀ, ਪਰ ਉਸ ਤੋਂ ਪਹਿਲਾਂ ਇੱਕ ਪੱਤਰ, ਜਦੋਂ ਕਿ ਅਜੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਨਹੀਂ ਸੀ ਮਿਲੀ 10ਵੇਂ ਪਾਤਸ਼ਾਹ ਨੂੰ, ਉਹ ਉਹਨਾਂ ਨੇ ਉਸੇ ਹੀ ਮੁਕਾਮ ਤੋਂ, ਵੈਦਰ ਉਹ ਦੀਨਾ ਕਾਂਗੜ ਸੀ ਜਾਂ ਕਿਤਿਓਂ ਸੀ, ਔਰੰਗਜ਼ੇਬ ਨੂੰ ਭੇਜਿਆ ਸੀ ਜੀ, ਔਰ ਉਹਦੇ ਬੇਸ਼ੱਕ ਉਹ ਬਾਬਾ ਸੁਮੇਰ ਸਿੰਘ ਪਟਨਾ ਸਾਹਿਬ ਤੱਕ ਆਇਆ, ਉਹਦੀ ਨਕਲ ਜਾਂ ਉਤਾਰੇ 'ਚ ਉਹਦੇ ਜਿਹੜੇ ਨੇ ਥੋੜੇ ਜਿਹੇ ਸ਼ੇਅਰ ਹੀ, 23-24 ਸ਼ੇਅਰ ਹੀ ਅਵੇਲੇਬਲ ਨੇ, ਲੇਕਿਨ ਉਹਨਾਂ ਦੇ ਵਿੱਚ ਇੱਕ ਬੜੀ ਸਪਿਰਿਟ ਹੈ। ਔਰ ਸਰ ਕਪੂਰ ਸਿੰਘ ਨੇ ਉਸ ਨੂੰ ਫਤਿਹਨਾਮਾ ਦਾ ਨਾਮ ਵੀ ਦਿੱਤਾ ਉਹਨਾਂ ਸ਼ੇਅਰਾਂ ਨੂੰ, ਜਿਹੜਾ ਪਹਿਲਾ ਪੱਤਰ ਹੈ ਔਰੰਗਜ਼ੇਬ ਨੂੰ ਲਿਖਿਆ, ਔਰ ਉਸ ਨੂੰ ਕਈਆਂ ਨੇ ਜੰਗਨਾਮਾ ਵੀ ਕਿਹਾ। ਸੋ ਉਸ ਦੇ ਕੁਝ ਸ਼ੇਅਰ ਜਿਹੜੇ ਨੇ ਅੱਜ ਅਸੀਂ ਸਾਂਝੇ ਕਰਾਂਗੇ। ਇਹ ਫਾਰਸੀ ਦੇ ਵਿੱਚ ਹੈ। ਗੁਰੂ ਸਾਹਿਬ ਬਹੁਤ ਵੱਡੇ ਵਿਦਵਾਨ ਆਲਮ ਸਨ ਫਾਰਸੀ ਦੇ, ਕੋਰਟ ਲੈਂਗੁਏਜ ਵੀ ਫਾਰਸੀ ਸੀ, ਤੇ ਜੇ ਔਰੰਗਜ਼ੇਬ ਨੂੰ ਸਮਝਾਣਾ ਹੈ ਤੇ ਪਰਸ਼ੀਅਨ ਹੀ ਉਹਨਾਂ ਦੀ ਜ਼ਬਾਨ ਸੀ, ਮੁਗਲ ਕੋਰਟ ਦੀ। ਸੋ ਗੁਰੂ ਸਾਹਿਬ ਪਹਿਲਾ ਸ਼ੇਅਰ ਹੈ, ਬਨਾਮੇ ਖੁਦਾਵੰਦ ਤੇਗੋ ਤਬਰ, ਖੁਦਾਵੰਦ ਤੀਰੋ ਸਨਾਨੋ ਸਿਪਰ, ਕਿ ਮੈਂ ਉਸ ਰੱਬ ਨੂੰ ਯਾਦ ਕਰਦਾ ਜਿਹੜਾ ਤਲਵਾਰ ਤੇ ਛਵੀ ਦਾ ਮਾਲਕ ਹੈ। ਉਸ ਰੰਗ ਹੁਣ ਹਥਿਆਰਾਂ ਦੇ ਨਾਲ ਜਦੋਂ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦਾ ਦੇਖਦੇ ਹਾਂ, ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਔਰ ਤੀਰ, ਸੈਫ ਸਰੋਈ ਸਹਿਬੀ ਯਹ ਹਮਾਰੇ ਪੀਰ। ਉਹਨਾਂ ਨੂੰ ਔਰੰਗਜ਼ੇਬ ਨੂੰ ਸੰਬੋਧਨ ਕਰਦੇ ਆ ਪਹਿਲਾਂ ਉਸ ਰੱਬ ਦਾ ਜਿਹਦੇ ਕੋਲ ਸ਼ਸਤਰ ਨੇ। ਬਨਾਮੇ ਖੁਦਾਵੰਦ ਤੇਗੋ ਤਬਰ, ਤਬਰ ਛਵੀ ਨੂੰ ਕਹਿੰਦੇ ਨੇ, ਖੁਦਾਵੰਦ ਤੀਰੋ ਸਨਾਨੋ ਸਿਪਰ, ਕਿ ਉਹ ਰੱਬ ਜਿਹਦੇ ਕੋਲ ਤੀਰ ਨੇ, ਜਿਸ ਕੋਲ ਅਣੀ ਹੈ, ਜਿਹੜਾ ਢਾਲ ਦਾ ਵਾਲੀ ਹੈ, ਮਾਲਕ ਹੈ ਉਹਨਾਂ ਸ਼ਸਤਰਾਂ ਦਾ ਜੀ। ਖੁਦਾਵੰਦਾਨੇ ਮਰਦਾਨੇ ਜੰਗ ਆਜ਼ਮਾ, ਖੁਦਾਵੰਦਾਨੇ ਅਸਪਾਨੇ ਪਾ ਦਰ ਹਵਾ, ਉਹ ਰੱਬ ਜਿਹੜਾ ਕਿ ਜਿਹੜੇ ਬੜੇ ਯੋਧੇ ਨੇ ਉਹਨਾਂ ਦਾ ਮਾਲਕ ਹੈ। ਉਹ ਰੱਬ ਜਿਹੜਾ ਕਿ ਤੇਜ਼ ਹਵਾ ਨਾਲੋਂ ਤੇਜ਼ ਜਿਹੜੇ ਘੋੜੇ ਚੱਲਦੇ ਨੇ ਉਹਨਾਂ ਦਾ ਵੀ ਉਹ ਮਾਲਕ ਹੈ। ਹਮਾਕੂ ਤੁਰਾ ਪਾਤਸ਼ਾਹੀ ਬਿਦਾਦ, ਬਮਾ ਦੌਲਤੇ ਦੀ ਪਨਾਹੀ ਬਿਦਾਦ, ਕਿ ਉਹ ਰੱਬ ਨੂੰ ਮੈਂ ਧਿਆਨਦਾ ਜਿਹਨੇ ਤੈਨੂੰ ਬਾਦਸ਼ਾਹੀ ਦਿੱਤੀ ਹੈ। ਇਹ ਔਰੰਗਜ਼ੇਬ ਨੂੰ ਹੁਣ ਐਡਰੈਸ ਕੀਤਾ ਹੋਇਆ। ਹਮਾਕੂ ਤੁਰਾ ਪਾਤਸ਼ਾਹੀ ਬਿਦਾਦ, ਉਸ ਰੱਬ ਨੂੰ ਮੈਂ ਧਿਆਨਦਾ ਜਿਹਨੇ ਤੈਨੂੰ ਪਾਤਸ਼ਾਹੀ ਦਿੱਤੀ ਹੈ। ਬੁਮਾ ਦੌਲਤੇ ਦੀ ਬਨਾਹੀ ਬਿਦਾਦ, ਤੇ ਜਿਹਨੇ ਤੈਨੂੰ ਪਾਤਸ਼ਾਹੀ ਦਿੱਤੀ ਹੈ ਉਹਨੇ ਹੀ ਰੱਬ ਨੇ ਮੈਨੂੰ ਧਰਮ ਦੀ ਰੱਖਿਆ ਦਾ ਕੰਮ ਦਿੱਤਾ ਕਿ ਤੂੰ ਪਾਤਸ਼ਾਹੀ ਕਰ, ਜ਼ੁਲਮ ਵਾਲਾ ਕੰਮ ਮੇਰੇ ਕੋਲ ਧਰਮ ਦੀ ਰੱਖਿਆ ਦੇ ਲਈ ਰੱਬ ਨੇ ਮੈਨੂੰ ਧਰਮ ਦੀ ਰੱਖਿਆ ਦੀ ਦੌਲਤ ਦਿੱਤੀ। ਬਮਾ ਦੌਲਤੇ ਦੀ ਪਨਾਹੀ ਬਿਦਾਦ, ਧਰਮ ਦੀ ਰੱਖਿਆ ਦੀ ਦੌਲਤ ਰੱਬ ਨੇ ਮੈਨੂੰ ਬਖਸ਼ੀ ਹੈ ਜੀ। ਤੁਰਾ ਤੁਰਕ ਤਾਜ਼ੀ ਬਾ ਮਕਰੂ ਰਿਆ, ਮਰਾ ਚਾਰਾ ਸਾਜ਼ੀ ਬਾ ਸਿਦਕੋ ਸਫਾ, ਕਿ ਤੈਨੂੰ ਦਗੇ ਤੇ ਫਰੇਬ ਵਾਲੀ ਨਸ ਭੱਜ ਦਿੱਤੀ ਹੈ ਰੱਬ ਨੇ, ਕਿ ਤੂੰ ਦਗਾ ਕਰ, ਫਰੇਬ ਕਰੇ, ਇਹ ਤੇਰੇ ਹਿੱਸੇ ਆਇਆ। ਤਰਾ ਤੁਰਕ ਤਾਜ਼ੀ ਬਾ ਮਕਰੋ ਰਿਆ, ਮਕਰ ਵੀ ਪਰਸ਼ੀਅਨ ਚ ਹੈ ਕਿ ਵੀ ਇਹ ਦਗਾ ਕਰਨਾ, ਤੇ ਮੈਨੂੰ ਮਰਾ ਚਾਰਾ ਸਾਜ਼ੀ ਬਾ ਸਿਦਕੋ ਸਫਾ, ਕਿ ਮੈਨੂੰ ਰੱਬ ਨੇ ਸਿਦਕ, ਭਰੋਸੇ ਤੇ ਇਮਾਨਦਾਰੀ ਦੇ ਨਾਲ ਧਰਮ ਦੀ ਰੱਖਿਆ ਕਰਨ ਦਾ ਕੰਮ ਦਿੱਤੇ ਜੀ। ਨਾ ਜ਼ੇਬਦ ਤੁਰਾ ਨਾਮ ਔਰੰਗਜ਼ੇਬ, ਕਿ ਔਰੰਗਜ਼ੇਬਾਂ ਨਾ ਆਇਦ ਫਰੇਬ, ਕਿ ਤੂੰ ਆਪਣਾ ਨਾਂ ਔਰੰਗਜ਼ੇਬ ਰੱਖਿਆ। ਹੁਣ ਔਰੰਗਜ਼ੇਬ ਦਾ ਪਰਸ਼ੀਅਨ ਦੇ ਵਿੱਚ ਮਤਲਬ ਹੁੰਦਾ ਹੈ ਸੰਸਾਰ ਦਾ ਗਹਿਣਾ ਜੀ। ਜ਼ੇਬ ਗਹਿਣੇ ਨੂੰ ਕਹਿੰਦੇ ਨੇ, ਔਰੰਗ ਸੰਸਾਰ, ਕਿ ਤੂੰ ਆਪਣਾ ਨਾਂ, ਇਹ ਟਾਈਟਲ ਲਿਆ ਸੀ ਉਹਨੇ, ਨਾਂ ਉਹਦਾ ਡਿਫਰੈਂਟ ਹੈ, ਉਹਨੇ ਟਾਈਟਲ ਸੀ ਔਰੰਗਜ਼ੇਬ, ਕਿ ਤੂੰ ਆਪਣੇ ਆਪ ਨੂੰ ਸੰਸਾਰ ਦਾ ਗਹਿਣਾ ਕਹਿੰਦਾ, ਇਹ ਤੈਨੂੰ ਟਾਈਟਲ ਤੈਨੂੰ ਸ਼ੋਭਦਾ ਨਹੀਂ, ਤੂੰ ਇਹਦੇ ਕਾਬਲ ਨਹੀਂ ਹੈ। ਨਾ ਜ਼ੇਬਦ ਤੁਰਾ ਨਾਮ ਔਰੰਗਜ਼ੇਬ, ਕਿ ਔਰੰਗਜ਼ੇਬਾਂ ਨਾ ਆਇਦ ਫਰੇਬ, ਕਿ ਈਡਾ ਫਰੇਬੀ ਬੰਦਾ ਆਪਣੇ ਆਪ ਨੂੰ ਦੁਨੀਆ ਦਾ ਗਹਿਣਾ ਕਹੇ, ਤੈਨੂੰ ਸ਼ੋਭਦਾ ਨਹੀਂ, ਤੂੰ ਤਾਂ ਫਰੇਬੀ ਹੈ, ਤੂੰ ਔਰੰਗਜ਼ੇਬ ਕਿਹੜੇ ਪਾਸਿਓਂ ਹੋ ਗਿਆ। ਨਾ ਤਸਬੀਅਤ ਅਜ਼ ਸਜ਼ੋ ਰਿਸ਼ਤਾਏ ਬੇਸ਼, ਕਜ਼ਾਂ ਦਾ ਨਾ ਸਾਜ਼ੀ ਵਜ਼ਿੰਗ ਦਾ ਨਾ ਖੇਸ, ਹੁਣ ਕਿ ਤੂੰ ਜਿਹੜੀ ਹੱਥ ਤਸਬੀਹ ਫੜੀ ਹੋਈ ਹੈ, ਮਾਲਾ ਤੇਰੇ ਹੱਥ ਦੇ ਵਿੱਚ, ਇਹ ਜਿਹੜੀ ਹੈ ਇਹ ਤੇਰੀ ਤਸਬੀਹ ਧਾਗੇ ਤੇ ਮਣਕੇ ਤੇ ਸਵਾ ਕੁਛ ਨਹੀਂ ਹੈ, ਔਰ ਇਹਦੇ ਚ ਵੀ ਫਰੇਬ ਹੈ। ਉਹ ਗੁਰੂ ਸਾਹਿਬ ਨੇ ਕਜ਼ਾਂ ਦਾਨਾ ਸਾਜ਼ੀ ਵਜ਼ਾਂ ਦਾਨਾ ਖੇਸ, ਕਿ ਇਹ ਇਵੇਂ ਹੀ ਹੈ, ਮਣਕੇ ਤੇਰੇ ਇਵੇਂ ਨੇ ਜਿਵੇਂ ਤੂੰ ਝੋਗਾ ਪਾ ਰਿਹਾ ਪੰਛੀਆਂ ਨੂੰ ਫਸਾਉਣ ਲਈ, ਤੇ ਧਾਗਾ
ਤੇਰੀ ਤਸਬੀਹ ਜਿਵੇਂ ਹੀ ਹੈ ਜਿਵੇਂ ਤੂੰ ਜਾਲ ਵਿਛਾਇਆ ਹੋਇਆ, ਕਿ ਤੂੰ ਬੇਈਮਾਨ ਹੈ, ਜੀ ਫਰੇਬੀ ਹੈ, ਔਰ ਇਹ ਤੇਰਾ ਸਭ तो ये जड़ा है वो सुपर फ्रॉड है जो तू कर रहे हैं। तू खाके पिदर रा बा किरदारे जिस्त बाखूने बिरादर बिदादी सरिस्त जी कि तू अपने प्यो दी खून नाल अपने तख्त दी मिट्टी गुन्नी, क्योंकि औरंगजेब ने अपने प्यो शाहजहां नू कैद करके रखे ते अपने भरावां नू तारा आजम और दूसरे नू मार मुकाया सी। सो गुरु साहब ने कहा तू खाके पिदर, पिदर प्यो नू कहंदे ने, कि तू अपने प्यो दे खून च अपने तख्त ते बहन वाली ये मिट्टी गुन्नी है, बा खूने बिरादर, ते इस नू अपने भरावां दे लहू दे नाल गुन्निया इस मिट्टी नू। ते अखीरला शेर है, वजा खान हाय खाम कर दी बिना बराए दरे दौलते खेसरा। फिर तू जड़ा ये प्यो दा खून, भरावां दा खून इस दे उत्ते जो बनाया है, ये तो तू कच्ची कंध दे उत्ते अपना घर उसारे और ये रहन वाला नहीं है। बराए दरे वजा खान हाय खाम कर दी बिना, इसी कच्ची नींह ते तू अपना कोठा उसारे, बराए दरे दौलते खीसरा, ये दौलत तेनू किते लैके नहीं जाएगी जिहड़ी कि इस किस्म दे जुल्म दे नाल तू इकट्ठी कीती है। जी सो ये अज असी 8 शेयर कवर कीते ने जी डॉक्टर साहब, फतेहनामा दे। जी डॉक्टर साहब, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਨਾਲ ਲੈਣੇ ਆ ਆਪਣੀ ਵੀਅਰਸ ਕੋਲ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvg4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।